ਬੱਚਿਆਂ ਦੇ ਪੇਪਰ ਅਪਲਾਈ ਕੀਤੇ ਜੇ ਤੇ 3 ਮਹੀਨਿਆਂ ਬਾਅਦ ਮੇਰੇ 5-5 ਸਾਲ ਦੇ ਮੇਰੀ ਵਾਈਫ ਦਾ ਮੇਰੇ 2 ਬੱਚੇ ਨੇ ਮਾਸ਼ਾਅੱਲਾ ਉਹਨਾਂ ਦੇ ਤਿੰਨਾਂ ਜਾਂ ਕਿਉਂਕਿ ਜਾਂ ਕੋਈ ਫੈਮਿਲੀ ਨਾਲ ਆਉਂਦਾ ਹੈ ਜੀ ਜਨਾਬ ਇਹਨਾਂ ਦੀਆਂ ਚੀਜ਼ਾਂ ਮਾਸ਼ਾਅੱਲਾ ਕਾਫੀ ਟੇਸਟੀ ਨੇ ਔਰ अस्सलाम वालेकुम ਕੀ ਹਾਲ ਮੇਰੇ ਸਭ ਪਿਆਰੇ ਦੋਸਤਾਂ ਦਾ ਉਮੀਦ ਕਰਨਾ ਜਨਾਬ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਔਰ ਅਸੀਂ ਵੀ ਜਨਾਬ ਅੱਲਾ ਦੇ ਫਜ਼ਲੋ ਕਰਮ ਨਾਲ ਬਿਲਕੁਲ ਠੀਕ ਠਾਕ ਹਾਂ ਤੇ ਬਹੁਤ ਸ਼ੁਕਰੀਆ ਸਭ ਦੋਸਤਾਂ ਦਾ ਜਿਹੜਾ ਵੀਡੀਓ ਵੇਖਦੇ ਹੋ ਲਾਈਕ ਕਰਦੇ ਹੋ ਤੇ ਅਕਸਰ ਦੋਸਤਾਂ ਦਾ ਸਵਾਲ ਹੁੰਦਾ ਹੈ ਕਿ ਤੁਸੀਂ ਉੱਥੇ ਦੱਸਿਆ ਕਰੋ ਬੰਦੇ ਕੀ ਕਾਰੋਬਾਰ ਕਰਦੇ ਨੇ ਆਪਣਾ ਖੋਲ੍ਹਣਾ ਚਾਹਣ ਤੇ ਉਹਨਾਂ ਨੂੰ ਕੀ ਚਾਹੀਦਾ ਕਿਸ ਤਰ੍ਹਾਂ ਉਹ ਕਾਰੋਬਾਰ ਕਰ ਸਕਦੇ ਨੇ ਤੇ ਸਾਡੇ ਬਹੁਤ ਹੀ ਪਿਆਰੇ ਦੋਸਤ ਨੇ ਭਾਈ ਸ਼ਫਕਤ ਮੈਂ ਕਿਹਾ ਚਲੋ ਇਹ ਇੱਥੇ ਕਾਰੋਬਾਰ ਕਰ ਰਹੇ ਨੇ ਆਪਣਾ ਬਿਜ਼ਨਸ ਕਰ ਰਹੇ ਨੇ ਤੇ ਉਹਨਾਂ ਨਾਲ ਜਨਾਬ ਤੁਹਾਡਾ ਕਰਾਨੇ ਆ ਮਸਲਨ ਪੁੱਛਨੇ ਆ ਉਹਨਾਂ ਕੋਲੋਂ ਕਿਸ ਤਰ੍ਹਾਂ ਤੁਸੀਂ ਇੱਥੇ ਆਏ ਤੇ ਕਿਸ ਤਰ੍ਹਾਂ ਤੁਸੀਂ ਕਾਰੋਬਾਰ ਸ਼ੁਰੂ ਕੀਤਾ ਜੀ ਭਾਈ अस्सलाम वालेकुम जी वालेकुम सलाम जी मेरी तरफ अस्सलाम वालेकुम ਵਾਲੇਕਮ ਸਲਾਮ ਜੀ ਮੈਂ ਵੀ ਭਾਈਜਾਨ ਗ੍ਰੀਸ ਹੀ ਆਇਆ ਜੇ ਅੱਛਾ 2016 ਵਿੱਚ ਆਇਆ ਜੇ ਤੇ ਇੱਥੇ ਆਪਣਾ ਹੀ ਇੱਕ ਮਿਸ਼ਨ ਲੈ ਕੇ ਆਇਆ ਕਿ ਆਪਣਾ ਕੰਮ ਜਾ ਕੇ ਨਾ ਸਵੀਡਨ ਦੇ ਵਿੱਚ ਸਟਾਰਟ ਕਰਨਾ ਠੀਕ ਹੈ ਤੇ ਅਲਹਮਦੁਲਿਲਾ ਮੈਂ ਆਪਣਾ ਹੀ ਇਹ ਗੱਡੀ ਛੱਡੀ ਬਣਾਈ ਏ ਤੇ ਆਪਣਾ ਹੀ ਕੰਮ ਕਰਦਾ ਜੇ ਪਿਆ ਇਸੇ ਦੀ ਫੈਮਿਲੀ ਮੰਗਵਾਈ ਬੱਚੇ ਛੱਚੇ ਸਭ ਕੁਝ ਆਪਣੀ ਕੰਪਨੀ ਬਣਾ ਕੇ ਤੇ ਭਾਈ ਸ਼ਫਕਤ ਕਿਸ ਤਰ੍ਹਾਂ ਤੁਹਾਡਾ ਜ਼ਿਹਨ ਗਿਆ ਕਿ ਮੈਂ ਇਹ ਹੀ ਕੰਮ ਕਰਾਂ ਇਹ ਭਾਈ ਅਰਸ਼ਦ ਮੈਂ ਉੱਥੋਂ ਨਾ ਇੱਕ ਮਾਈਂਡ ਬਣਾ ਕੇ ਆਇਆ ਜੇ ਕਿ ਮੈਂ ਨਾ ਆਪਣਾ ਹੀ ਸਵੀਡਨ ਦੇ ਵਿੱਚ ਜਾ ਕੇ ਨਾ ਕੋਈ ਆਪਣਾ ਛੋਟਾ ਮੋਟਾ ਕਾਰੋਬਾਰ ਕਰਨਾ ਹੈ ਬਿਲਕੁਲ ਜੀ ਉੱਥੋਂ ਹੀ ਮੇਰਾ ਇੱਕ ਜ਼ਿਹਨ ਸੀ ਕਿ ਮੈਂ ਇੱਥੇ ਆ ਕੇ ਨਾ ਮੈਂ ਕੋਈ ਕੰਮ ਨਹੀਂ ਕੀਤਾ ਮੈਂ ਆਪਣੇ ਸ਼ੁਰੂ ਤੋਂ ਨਾ ਆਪਣੇ ਹੀ ਸਟਾਰਟ ਕੀਤਾ ਜੀ ਇਹ ਵਾਕਈ ਨਾਲ ਗੱਲ ਸਹੀ ਹੈ ਕਿ ਆਪਣੇ ਕਿਸੇ ਬੰਦਿਆਂ ਅੱਗੇ ਜਾਂ ਜ਼ਲੀਲ ਹੋਣ ਜਾਂ ਆਪਣੇ ਦੇਸੀਆਂ ਅੱਗੇ ਇੱਥੇ ਜਿਹੜਾ ਸਰਦੀਆਂ ਦਾ ਕੰਮ ਜਾਂ ਗਰਮੀਆਂ 'ਚ ਉਹ ਬੜਾ ਔਖਾ ਮੁਸ਼ਕਲ ਹੁੰਦਾ ਥੋੜ੍ਹਾ ਜਿਹਾ ਅਗਰ ਤੁਸੀਂ ਆਪਣਾ ਕੋਈ ਇਸ ਤਰ੍ਹਾਂ ਦਾ ज़फ़र साहब थोड़ा जा गड्डी वाल भी मारो कैमरा ए जनाब इन्होंने मसलन फूड का काम करते हैं और माशाल्लाह बहुत अच्छा काम ने इतने स्वीडन ते बजाय किसी के जलील होने नालों यकीन करो इन्हों की सोच बहुत अच्छी है कि मैनू बड़ा अच्छा लगा असी खुद करने कंस्ट्रक्शन का काम सानू पता है जी उत्थे जे को अगलिया ने आना करना तुहाडा काम कम अज़ कम इन्ना अंदर चलो होंदा है ਜਾਂ ਕਿਸੇ ਇੱਥੇ ਨਵੇਂ ਬੰਦੇ ਨੇ ਭਾਈ ਸ਼ਫਕਤ ਅਗਰ ਕਰਨਾ ਹੋਵੇ ਤੇ ਕੀ ਭਾਈ ਜੀ ਗ੍ਰੀਸ ਇਟਲੀ ਸਪੇਨ ਵਾਲਿਆਂ ਵਾਸਤੇ ਇੰਨਾ ਕੋਈ ਮੁਸ਼ਕਲ ਕੰਮ ਕੋਈ ਨਹੀਂ ਤੁਹਾਡੇ ਕੋਲ 10 15 20 ਹਜ਼ਾਰ ਜਿੰਨਾ ਵੀ ਮੁਨਾਸਬ ਸਮਝੇ ਥੋੜੇ ਨਾਲ ਵੀ ਕਾਰੋਬਾਰ ਹੋ ਸਕਦਾ ਹੈ ਜੀ 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 ਜ਼ਿਆਦਾ ਤੋਂ ਜ਼ਿਆਦਾ ਨਾਲ ਵੀ ਹੋ ਸਕਦਾ ਤੇ ਤੁਸੀਂ ਇਹਨਾਂ ਵਾਸਤੇ ਇੰਨਾ ਮੁਸ਼ਕਲ ਨਹੀਂ ਮੈਂ ਹੁਣ ਆਇਆ ਉੱਥੋਂ ਆ ਕੇ ਆਪਣੇ ਡਾਇਰੈਕਟ ਹੀ ਕੰਪਨੀ ਅਪਲਾਈ ਕੀਤੀ ਹੈ ਅੱਛਾ ਕੰਪਨੀ ਬਣਾ ਕੇ ਤੇ ਆਪਣੇ ਗੱਡੀ ਲੈ ਕੇ ਤੇ ਮੈਂ ਆਪਣਾ ਕੰਮ ਜਿਹੜਾ ਸਟਾਰਟ ਕਰ ਲਿਆ ਠੀਕ ਹੈ ਜੀ ਤੇ ਇਸੇ ਵਿੱਚੋਂ ਮੈਨੂੰ ਅੱਲਾਹ ਪਾਕ ਨੇ ਪਹਿਲਾਂ ਇੱਕ ਹੋਰ ਗੱਡੀ ਸੀ ਉਹ ਮੈਂ ਵੇਚੀ ਪਿਛਲੇ ਸਾਲ ਇਹ ਲਈ ਇਸ ਤੋਂ ਬਾਅਦ ਇਹਦਾ ਸੀਜ਼ਨ ਲਾ ਕੇ ਤੇ ਮੈਂ ਅੱਲਾਹ ਪਾਕ ਨੇ ਮੈਨੂੰ ਇੱਕ ਕੰਟੀਨ ਦਿੱਤੀ ਉਹਦੀ ਪਰਮਿਸ਼ਨ ਅਪਲਾਈ ਕੀਤੀ ਤੇ ਮੈਨੂੰ ਉਮੀਦ ਹੈ ਕਿ 1 ਮਹੀਨੇ 1.5 2 ਤਾਈਂ ਉਹਦਾ ਇਨਸ਼ਾਅੱਲਾ ਕਲੀਅਰ ਹੋ ਜੇ ਦੀ ਕਿਉਂ ਨਹੀਂ ਜੀ ਅੱਲਾਹ ਖੈਰ ਕਰੇ ਕਈ ਜਿਹਾਂ ਦਾ ਜ਼ੇਨ ਹੁੰਦਾ ਕਿ ਮੈਂ ਇਸ ਲਾਈਨ ਫੀਲਡ ਜਾ ਕੇ ਦੂਜਾ ਕੋਈ ਨਾ ਹੋਵੇ ਮੈਨੂੰ ਫਰਕ ਹੈ ਮੈਂ ਤੁਹਾਨੂੰ ਜਗ੍ਹਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਗੱਲ ਦੱਸਾਂ ਤੁਸੀਂ ਇਹ ਨਾ ਮੈਂ ਤੁਹਾਨੂੰ ਗੱਲ ਕਰਨਾ ਹੋ ਸਕਦਾ ਮੇਰੀ ਗੱਲ ਤੁਹਾਨੂੰ ਬੁਰੀ ਲੱਗੇ ਯਕੀਨ ਕਰੋ ਇਹ ਜਿਹੜੇ ਮੁੰਡੇ ਨੇ ਸਾਡੇ ਕੰਮ ਕਰਦੇ ਨੇ ਰਾਤ ਨੂੰ ਸਵੇਰੇ 5 ਵਜੇ ਉੱਠ ਕੇ ਜਾਂਦੇ ਨੇ ਸ਼ਾਦੀ ਆਉਂਦੇ ਨੇ ਸਾਰੀ ਸਟੱਡੀ ਕਰਕੇ ਛੁੱਟਦੇ ਸਿਟੀ ਦੇ ਵਿੱਚ ਤੁਸੀਂ ਵੇਖਿਆ ਹੋਣਾ ਲੰਡਨ ਦੇ ਉੱਤੇ ਨਾ ਰਾਤੀ ਹੱਤੇ ਐਤਵਾਰ ਹੋਰ ਵੇਚਦੇ ਹੁੰਦੇ ਨੇ ਹੋਰ ਹੀ ਕਰਨ ਆਇਆ ਬੱਕਰੀਆਂ ਉਹ ਗੈਰ ਕਲੱਬਾਂ ਦੀ ਵੀਡੀਓ ਗੇਟ ਜੀ ਭਾਈ ਸ਼ਫਕਤ ਤੁਸੀਂ ਮਸਲਨ ਮੈਂ ਵੇਖਿਆ ਰੈਸਟੋਰੈਂਟਾਂ ਤੇ ਤਕਰੀਬਨ ਹਰ ਰੈਸਟੋਰੈਂਟ ਦਾ ਜਿਹੜਾ ਹੁੰਦਾ ਹੈ ਨਾ ਉਹ ਆਪਣਾ ਜ਼ਾਇਕਾ ਹੁੰਦਾ ਹੈ ਆਪਣੀ ਇੱਕ ਹਰ ਇੱਕ ਦੀ ਜਿਹੜੀ ਹੈ ਨਾ ਪਤਾ ਚੀਜ਼ ਵਿੱਚ ਫਰਕ ਹੁੰਦਾ ਹੈ ਤੇ ਤੁਸੀਂ ਜਨਾਬ ਕੋਈ ਦੱਸੋ ਟੇਸਟ ਆਪਣਾ ਕਿਸ ਤਰ੍ਹਾਂ ਭਾਈਜਾਨ ਅਰਸ਼ਦ ਸਾਡੇ ਕੋਲ ਚਿਕਨ ਬਿਰਿਆਨੀ ਮੇਰੀ ਬਹੁਤ ਅੱਛੇ ਸਵੀਡਿਸ਼ ਲੋਕ ਵੀ ਬਹੁਤ ਚਿਕਨ ਬਿਰਿਆਨੀ ਨੂੰ ਲਾਇਕ ਕਰਦੇ ਨੇ ਉਸ ਤੋਂ ਬਾਅਦ ਲਾਮ ਬਿਰਿਆਨੀ ਵੀ ਹੈ ਔਰ ਵੈਜੀਟੇਰੀਅਨ ਬਿਰਿਆਨੀ ਵੀ ਹੈ ਬਹੁਤ ਲੋਕ ਪਸੰਦ ਕਰਦੇ ਜੇ ਅੱਛੇ ਮੁਨਾਸਬ ਰੇਟ ਤੇ ਦੇਈਦੀ ਉਹਨਾਂ ਨੂੰ ਨਾਲ ਰਾਇਤਾ ਸਲਾਦ ਵਗੈਰਾ ਬਹੁਤ ਅੱਛੀਆਂ ਸੌਸ ਦੇ ਕੇ ਤੇ ਉਹਨਾਂ ਨੂੰ ਬਹੁਤ ਅੱਛਾ ਜ਼ਾਇਕੇ ਦੇ ਵਿੱਚ ਚਿਕਨ ਬਿਰਿਆਨੀ ਲਾਮ ਬਿਰਿਆਨੀ ਅਸੀਂ ਬਣਾਉਂਦੇ ਹਾਂ ਖੁਦ ਬਣਾਈ ਦੀ ਫਰੈਸ਼
ਵੈਜੀਟੇਰੀਅਨ ਬਿਰਿਆਨੀ ਵੀ ਬੜੀ ਅੱਛੀ ਬਿਰਿਆਨੀ ਬਣਾਈ ਦੀ ਮਿਕਸ ਜੀ ਜੀ। ਅੱਛਾ ਅੱਛਾ। ਔਰ ਇਹ ਮੈਂ ਤੁਹਾਨੂੰ ਜਿਹੜੀਆਂ ਅੱਗੇ ਨਜ਼ਰ ਆ ਰਹੀਆਂ ਨੇ ਨਾ ਉਹਦੇ ਤੇ ਵੀਡੀਓ ਹੈ ਜਨਾਬ, ਵੇਖੋ ਚਿਪਸ ਔਰ ਕੁਝ ਚੀਜ਼ਾਂ। ਔਰ ਇਹ ਜਹਾਜ਼ ਸਾਡੇ ਉੱਪਰ ਥੋੜਾ ਜਿਹਾ ਜ਼ਫਰ ਸਾਹਿਬ ਕੈਮਰਾ ਮਾਰ ਛੱਡੋ ਜਹਾਜ਼ ਤੇ ਵੀ। ਇਹ ਵੀ ਜਨਾਬ ਉੱਤੋਂ ਅਸੀਂ ਗੁਜ਼ਰ ਰਿਹਾ। ਔਰ ਇਹ ਸਾਰੀਆਂ ਚੀਜ਼ਾਂ ਜਨਾਬ ਮੈਂ ਤੁਹਾਨੂੰ ਵਿਖਾ ਰਿਹਾ, ਇਹਨਾਂ ਨੇ ਨਾ। अस्सलाम वालेकुम, ਕੀ ਹਾਲ ਮੇਰੇ ਸਭ ਪਿਆਰੇ ਦੋਸਤਾਂ ਦਾ। ਉਮੀਦ ਕਰਨਾ ਜਨਾਬ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਔਰ ਅਸੀਂ ਵੀ ਜਨਾਬ ਅੱਲਾ ਦੇ ਫਜ਼ਲੋ ਕਰਮ ਨਾਲ ਬਿਲਕੁਲ ਠੀਕ ਠਾਕ ਹਾਂ। ਤੇ ਬਹੁਤ ਸ਼ੁਕਰੀਆ ਸਭ ਦੋਸਤਾਂ ਦਾ ਜਿਹੜਾ ਵੀਡੀਓ ਵੇਖਦੇ ਹੋ, ਲਾਈਕ ਕਰਦੇ ਹੋ। ਤੇ ਅਕਸਰ ਦੋਸਤਾਂ ਦਾ ਸਵਾਲ ਹੁੰਦਾ ਹੈ ਕਿ ਤੁਸੀਂ ਉੱਥੇ ਦੱਸਿਆ ਕਰੋ ਬੰਦੇ ਕੀ ਕਾਰੋਬਾਰ ਕਰਦੇ ਨੇ, ਆਪਣਾ ਖੋਲ੍ਹਣਾ ਚਾਹਣ ਤੇ ਉਹਨਾਂ ਨੂੰ ਕੀ ਚਾਹੀਦਾ, ਕਿਸ ਤਰ੍ਹਾਂ ਉਹ ਕਾਰੋਬਾਰ ਕਰ ਸਕਦੇ ਨੇ। ਤੇ ਸਾਡੇ ਬਹੁਤ ਹੀ ਪਿਆਰੇ ਦੋਸਤ ਨੇ ਭਾਈ ਸ਼ਫਕਤ। ਮੈਂ ਕਿਹਾ ਚਲੋ ਇਹ ਇੱਥੇ ਕਾਰੋਬਾਰ ਕਰ ਰਹੇ ਨੇ, ਆਪਣਾ ਬਿਜ਼ਨਸ ਕਰ ਰਹੇ ਨੇ ਤੇ ਮਸਲਨ ਪੁੱਛਨੇ ਆ ਉਹਨਾਂ ਕੋਲੋਂ ਕਿਸ ਤਰ੍ਹਾਂ ਤੁਸੀਂ ਇੱਥੇ ਆਏ ਤੇ ਕਿਸ ਤਰ੍ਹਾਂ ਤੁਸੀਂ ਕਾਰੋਬਾਰ ਸ਼ੁਰੂ ਕੀਤਾ। ਜੀ ਭਾਈ अस्सलाम वालेकुम जी। वालेकुम जी सलाम। मेरी तरफ अस्सलाम वालेकुम ਵਾਲੇਕਮ जी। ਸਲਾਮ मैं भी भाईजान ग्रीस ही आया जे। ਅੱਛਾ 2016 ਵਿੱਚ ਆਇਆ ਜੇ ਤੇ ਇੱਥੇ ਆਪਣਾ ਹੀ ਇੱਕ ਮਿਸ਼ਨ ਲੈ ਕੇ ਆਇਆ ਕਿ ਆਪਣਾ ਕੰਮ ਜਾ ਕੇ ਨਾ ਸਵੀਡਨ ਦੇ ਵਿੱਚ ਸਟਾਰਟ ਕਰਨਾ। ਠੀਕ ਹੈ। ਤੇ ਅਲਹਮਦੁਲਿਲਾ ਮੈਂ ਆਪਣਾ ਹੀ ਇਹ ਗੱਡੀ ਛੱਡੀ ਬਣਾਈ ਹੈ ਤੇ ਆਪਣਾ ਹੀ ਕੰਮ ਕਰਦਾ ਜੇ ਪਿਆ। ਇਸੇ ਦੀ ਫੈਮਿਲੀ ਮੰਗਵਾਈ, ਬੱਚੇ ਛੱਚੇ ਸਭ ਕੁਝ ਆਪਣੀ ਕੰਪਨੀ ਬਣਾ ਕੇ। ਤੇ ਭਾਈ ਸ਼ਫਕਤ ਕਿਸ ਤਰ੍ਹਾਂ ਤੁਹਾਡਾ ਜ਼ਿਹਨ ਗਿਆ ਕਿ ਮੈਂ ਇਹ ਹੀ ਕੰਮ ਕਰਾਂ? ਇਹ ਭਾਈ ਅਰਸ਼ਦ ਮੈਂ ਉੱਥੋਂ ਨਾ ਇੱਕ ਮਾਈਂਡ ਬਣਾ ਕੇ ਆਇਆ ਜੇ ਕਿ ਮੈਂ ਨਾ ਆਪਣਾ ਹੀ ਸਵੀਡਨ ਦੇ ਵਿੱਚ ਜਾ ਕੇ ਨਾ ਕੋਈ ਆਪਣਾ ਛੋਟਾ ਮੋਟਾ ਕਾਰੋਬਾਰ ਕਰਨਾ। ਬਿਲਕੁਲ ਜੀ ਉੱਥੋਂ ਹੀ ਮੇਰਾ ਇੱਕ ਜ਼ਿਹਨ ਸੀ ਕਿ ਮੈਂ ਇੱਥੇ ਆ ਕੇ ਨਾ ਮੈਂ ਕੋਈ ਕੰਮ ਨਹੀਂ ਕੀਤਾ, ਮੈਂ ਆਪਣੇ ਸ਼ੁਰੂ ਤੋਂ ਹੀ ਨਾ ਆਪਣੇ ਹੀ ਸਟਾਰਟ ਕੀਤਾ ਜੀ। ਇਹ ਵਾਕਈ ਨਾਲ ਗੱਲ ਸਹੀ ਹੈ ਕਿ ਆਪਣੇ ਕਿਸੇ ਬੰਦਿਆਂ ਅੱਗੇ ਜਾਂ ਜ਼ਲੀਲ ਹੋਣ ਜਾਂ ਆਪਣੇ ਦੇਸੀਆਂ ਅੱਗੇ ਇੱਥੇ ਜਿਹੜਾ ਸਰਦੀਆਂ ਦਾ ਕੰਮ ਜਾਂ ਗਰਮੀਆਂ 'ਚ ਉਹ ਬੜਾ ਔਖਾ ਮੁਸ਼ਕਲ ਹੁੰਦਾ ਥੋੜ੍ਹਾ ਜਿਹਾ। ਅਗਰ ਤੁਸੀਂ ਆਪਣਾ ਕੋਈ ਇਸ ਤਰ੍ਹਾਂ ਦਾ ਜ਼ਫਰ ਸਾਹਿਬ ਥੋੜ੍ਹਾ ਜਿਹਾ ਗੱਡੀ ਵੱਲ ਵੀ ਮਾਰੋ ਕੈਮਰਾ। ਇਹ ਜਨਾਬ ਇਹਨਾਂ ਨੇ ਮਸਲਨ ਫੂਡ ਦਾ ਕੰਮ ਕਰਦੇ ਨੇ ਔਰ ਮਾਸ਼ਾਅੱਲਾ ਬਹੁਤ ਅੱਛਾ ਕੰਮ ਨੇ ਇੱਥੇ ਸਵੀਡਨ ਵਿੱਚ। ਤੇ ਬਜਾਏ ਕਿਸੇ ਕੇ ਜ਼ਲੀਲ ਹੋਣ ਨਾਲੋਂ ਯਕੀਨ ਕਰੋ ਇਹਨਾਂ ਦੀ ਸੋਚ ਬਹੁਤ ਅੱਛੀ ਹੈ ਕਿ ਮੈਨੂੰ ਬੜਾ ਅੱਛਾ ਲੱਗਾ। ਅਸੀਂ ਖੁਦ ਕਰਨੇ ਆ ਕੰਸਟਰਕਸ਼ਨ ਦਾ ਕੰਮ, ਸਾਨੂੰ ਪਤਾ ਹੈ ਜੀ ਉੱਥੇ ਜੇ ਕੋਈ ਅਗਲਿਆਂ ਨੇ ਆਖਣਾ ਕਰਨਾ ਤੁਹਾਡਾ ਕੰਮ ਕਮ ਅਜ਼ ਕਮ ਇੰਨਾ ਅੰਦਰ ਚਲੋ ਹੁੰਦਾ ਹੈ। ਜਾਂ ਕਿਸੇ ਇੱਥੇ ਨਵੇਂ ਬੰਦੇ ਨੇ ਭਾਈ ਸ਼ਫਕਤ ਅਗਰ ਕਰਨਾ ਹੋਵੇ ਤੇ ਕੀ ਭਾਈ ਜੀ ਗ੍ਰੀਸ, ਇਟਲੀ, ਸਪੇਨ ਵਾਲਿਆਂ ਵਾਸਤੇ ਇੰਨਾ ਕੋਈ ਮੁਸ਼ਕਲ ਕੰਮ ਕੋਈ ਨਹੀਂ। ਤੁਹਾਡੇ ਕੋਲ 10, 15, 20 ਹਜ਼ਾਰ ਜਿੰਨਾ ਵੀ ਮੁਨਾਸਬ ਸਮਝੇ ਥੋੜੇ ਨਾਲ ਵੀ ਕਾਰੋਬਾਰ ਹੋ ਸਕਦਾ ਹੈ। ਜੀ 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 ਜ਼ਿਆਦਾ ਤੋਂ ਜ਼ਿਆਦਾ ਨਾਲ ਵੀ ਹੋ ਸਕਦਾ ਤੇ ਤੁਸੀਂ ਇਹਨਾਂ ਵਾਸਤੇ ਇੰਨਾ ਮੁਸ਼ਕਲ ਨਹੀਂ। ਮੈਂ ਹੁਣ ਆਇਆ ਉੱਥੋਂ ਆ ਕੇ ਆਪਣੇ ਡਾਇਰੈਕਟ ਹੀ ਕੰਪਨੀ ਅਪਲਾਈ ਕੀਤੀ ਹੈ। ਅੱਛਾ ਕੰਪਨੀ ਬਣਾ ਕੇ ਤੇ ਆਪਣੇ ਗੱਡੀ ਲੈ ਕੇ ਤੇ ਮੈਂ ਆਪਣਾ ਕੰਮ ਜਿਹੜਾ ਸਟਾਰਟ ਕਰ ਲਿਆ। ਠੀਕ ਹੈ ਜੀ। ਤੇ ਇਸੇ ਵਿੱਚੋਂ ਮੈਨੂੰ ਅੱਲਾਹ ਪਾਕ ਨੇ ਪਹਿਲਾਂ ਇੱਕ ਹੋਰ ਗੱਡੀ ਸੀ ਉਹ ਮੈਂ ਵੇਚੀ ਪਿਛਲੇ ਸਾਲ, ਇਹ ਲਈ। ਇਸ ਤੋਂ ਬਾਅਦ ਇਹਦਾ ਸੀਜ਼ਨ ਲਾ ਕੇ ਤੇ ਮੈਂ ਅੱਲਾਹ ਪਾਕ ਨੇ ਮੈਨੂੰ ਇੱਕ ਕੰਟੀਨ ਦਿੱਤੀ, ਉਹਦੀ ਪਰਮਿਸ਼ਨ ਅਪਲਾਈ ਕੀਤੀ ਤੇ ਮੈਨੂੰ ਉਮੀਦ ਹੈ ਕਿ 1 ਮਹੀਨੇ 1.5 ਤਾਈਂ ਉਹਦਾ ਇਨਸ਼ਾਅੱਲਾ ਕਲੀਅਰ ਹੋ ਜੇ ਦੀ। ਕਿਉਂ ਨਹੀਂ? ਅੱਛਾ ਭਾਈ ਸ਼ਫਕਤ ਅਗਰ ਕੋਈ ਪਾਕਿਸਤਾਨ ਤੋਂ ਮਸਲਨ ਸਟੂਡੈਂਟ ਕਹਿ ਲਓ ਜਾਂ ਕਿਉਂਕਿ ਜਾਂ ਕੋਈ ਫੈਮਿਲੀ ਨਾਲ ਆਉਂਦਾ ਹੈ, ਅਗਰ ਮੈਂ ਅਕਸਰ ਵੇਖਿਆ ਕਈ ਬੰਦੇ ਇੱਥੇ ਨੇ ਜਾਂ ਜਿਹੜੇ ਪਾਕਿਸਤਾਨ ਮੈਨੂੰ ਮੈਸੇਜ ਆਉਂਦੇ ਨੇ ਉਹ ਕਹਿੰਦੇ ਨੇ ਜੀ ਸਾਡੀ ਵਾਈਫ ਪੜ੍ਹੀ ਹੈ, ਅਸੀਂ ਉਹਦੇ ਥਰੂ ਆਉਣਾ ਚਾਹੁੰਦੇ ਹਾਂ ਇੱਥੇ ਤੇ ਸਾਨੂੰ ਕੀ ਮਸਲਨ ਕੰਮ ਦੇ ਬਾਰੇ ਥੋੜਾ ਜਿਹਾ ਦੱਸੋ। ਕਿਕਣ ਉਹ ਭਾਈ ਜੀ 2 ਡਿਸੀਜਨ ਨੇ ਉਹਨਾਂ ਦੇ। ਉਹਨਾਂ ਦੀ ਵਾਈਫ ਪੜ੍ਹੀ ਹੈ ਕਿ ਉੱਥੇ ਸਵੀਡਨ ਐਮਬੈਸੀ ਦੇ ਵਿੱਚ ਜਾ ਕੇ ਸਟੱਡੀ ਵੀਜ਼ੇ ਦੀ ਵੈਬਸਾਈਟ ਖੋਲ੍ਹਣ, ਉੱਥੇ ਜਾ ਕੇ ਉਹਨਾਂ ਦੀ ਕੀ ਤਾਲੀਮ ਹੈ ਆਪਣੀਆਂ ਕੈਟਾਗਰੀਆਂ ਦੇਣ, ਉੱਥੇ ਉਸ ਹਿਸਾਬ 'ਤੇ ਵੀਜ਼ਾ ਅਪਲਾਈ ਕਰਨ ਦੇ, ਫਿਰ ਉਹਨਾਂ ਦਾ ਵੀਜ਼ਾ ਲੱਗੇਦਾ, ਫਿਰ ਉਹ ਇੱਥੇ ਆਉਣ ਦੇ ਕਿਹੜੇ ਸ਼ੋਬੇ ਵਿੱਚ ਨੇ, ਇੰਜੀਨੀਅਰ ਨੇ, ਡਾਕਟਰ ਨੇ, ਕਿੰਨੀ ਉਹਨਾਂ ਦੀ ਤਾਲੀਮ ਹੈ ਉਸ ਮੁਤਾਬਕ ਉਹਨਾਂ ਨੂੰ ਵੀਜ਼ਾ ਦੇਣ ਦੇ। ਹੁਣ ਇੱਥੇ ਕੁੜੀ ਇੱਕ ਆਈ ਹੈ ਮੇਰੇ ਕੋਲ ਕੰਮ ਕਰ ਰਹੀ, ਉਹਦਾ 6 ਮਹੀਨੇ ਦਾ ਵੀਜ਼ਾ ਸੀ, ਉਹਦਾ 6 ਮਹੀਨੇ ਦਾ ਵੀਜ਼ਾ ਖਤਮ ਹੋ ਗਿਆ, ਉਹ ਫੀਸ ਨਹੀਂ ਦੇ ਸਕੀ। ਹੁਣ ਉਹਨੇ ਸਾਲਮ ਅਪਲਾਈ ਕਰ ਲਈ। ਠੀਕ ਹੈ। ਸਾਲਮ ਅਪਲਾਈ ਕਰਕੇ ਹੁਣ ਉਹ ਕੰਮ ਕਰਦੀ ਪਈ। ਅੱਛਾ ਅੱਛਾ। ਇੱਥੇ ਕਾਫੀ ਸਾਰੇ ਸਟੂਡੈਂਟ ਜਿਹੜੇ ਨੇ ਇਸੇ ਤਰ੍ਹਾਂ ਜੌਬ ਕਰਦੇ ਨੇ ਪਏ, ਪਰ ਸਟੂਡੈਂਟ ਵਾਸਤੇ ਥੋੜਾ ਮੁਸ਼ਕਲ ਲੈ। ਜੇ ਹੋਰ ਕੋਈ ਬੰਦਾ ਆਉਣਾ ਚਾਹੁੰਦਾ ਉਹ ਫਿਰ ਇਹ ਕੰਟੈਕਟ ਲੈ ਕੇ ਜਿਸ ਤਰ੍ਹਾਂ ਰੈਸਟੋਰੈਂਟ ਵਾਲੇ ਮੰਗਵਾਉਂਦੇ ਨੇ 15-20 ਲੱਖ ਰੁਪਇਆ ਲੈਂਦੇ ਨੇ 2 ਸਾਲ ਦਾ, ਉਹਨੂੰ ਬਾਈ ਰੀਜਨਲ ਤਰੀਕੇ ਨਾਲ ਨਾ ਉਹਨੂੰ ਮੰਗਵਾਉਂਦੇ ਨੇ। ਨਹੀਂ ਅਗਰ ਆਮਦਾ ਸਟੂਡੈਂਟ ਜਾਂ ਫੈਮਿਲੀ ਸਮੇਤ ਉਹਨਾਂ ਨੂੰ ਪਹਿਲਾ ਪ੍ਰੋਸੀਜਰ ਤੇ ਹੈ ਨਾ ਟੈਕਸ ਨੰਬਰ ਕਢਾਉਣਾ ਪੈਣਾ। ਬਿਲਕੁਲ ਉਹਨਾਂ ਦਾ ਟੈਕਸ ਨੰਬਰ ਉਹ ਵੀ ਮੇਰੇ ਖਿਆਲ ਹੈ 2 ਤੋਂ 3 ਮਹੀਨੇ ਲੱਗ ਜਾਂਦੇ ਨੇ ਹੁਣ। ਜੀ ਬਿਲਕੁਲ। ਜਿਹੜੇ ਥੋੜੇ ਤੋਂ ਥੋੜੇ ਦੱਸ ਰਿਹਾ ਕਿਉਂਕਿ 2 ਮਹੀਨੇ ਤਾਂ ਮਸਟ ਨੇ ਨਾ। ਤੇ ਟੈਕਸ ਨੰਬਰ ਆਉਣਾ ਤਾਂ ਹੀ ਕੋਈ ਕੰਮ ਸ਼ੁਰੂ ਕਰਨਾ। ਬਿਲਕੁਲ ਤਾਂ ਜੀ ਜੀ।
ਉਹਨਾਂ ਵਾਸਤੇ ਫਿਰ ਵੀ ਇਹ ਕਿ ਉਹਨਾਂ ਨੂੰ 6 ਮਹੀਨੇ ਦਾ ਜਾਂ ਸਾਲ ਉਹਦੇ ਤੇ ਆਪਣਾ ਬਿਜ਼ਨਸ ਨਹੀਂ ਕਰ ਸਕਦੇ ਆ, ਉਹ 5 ਸਾਲ ਬਾਅਦ ਜਾ ਕੇ ਆਪਣਾ ਬਿਜ਼ਨਸ ਕਰ ਸਕਦੇ ਜੇ ਅਬ ਤੱਕ ਉਹਨਾਂ ਨੂੰ PR ਨਹੀਂ ਲੱਭਣੀ ਸਟੂਡੈਂਟ ਨੂੰ। ਬਿਲਕੁਲ ਇੱਕ ਤਰੀਕਾ ਇਹ ਵੇ, ਦੂਸਰਾ ਤਰੀਕਾ ਇਹ ਵੇ ਕਿ ਜਿਕਰ ਭਾਈ ਅਰਸ਼ਦ ਸਾਹਿਬ ਨੇ ਜਾਂ ਮੈਂ ਵਾਂ ਆਪਣੇ ਮੌਲਵੀ ਸਾਹਿਬ ਨੇ ਇਹਨਾਂ ਦੇ ਨਾਲ ਨਾਂ ਦੇ ਨਾਲ ਟੱਚ ਕਰਕੇ ਕੰਪਨੀ ਉਹ ਬਣਾ ਲੈਣ ਤੇ ਉਹਨਾਂ ਦੇ ਫਿਰ ਪੇਪਰ ਵੀ ਤੇ ਉਹ ਸਭ ਕੁਝ ਸ਼ੇਅਰਿੰਗ ਕੰਪਨੀ ਬਣਾ ਲੈਣ ਨਾਲ ਉਹਨਾਂ ਨੂੰ ਜੁਆਇੰਟ ਕਰ ਲੈਣ ਤੇ ਉਹਨਾਂ ਦੇ ਪੇਪਰ ਜਿਹੜੇ ਨੇ ਆਸਾਨੀ ਨਾਲ ਬਣ ਸਕਦੇ ਨੇ। ਅੱਛਾ ਠੀਕ ਹੈ। ਤੇ ਮਸਲਨ ਤੁਸੀਂ ਫੂਡ ਵਾਲੀ ਜਿਹੜੀ ਗੱਡੀ ਹੈ ਕਿਧਰੇ ਵੀ ਜਾ ਕੇ ਲਗਾ ਸਕਦੇ ਹੋ ਜਾਂ ਮੈਂ ਸਟਾਕ ਹੋਮ ਦੀ ਪੂਰੇ ਦੀ ਪਰਮਿਸ਼ਨ ਲਈ ਜੇ ਸਿਰਫ ਕਮਿਊਨ ਦੀ ਮੇਰੇ ਕੋਲ ਨਹੀਂ। ਸਟਾਕ ਹੋਮ ਵਿੱਚ ਮੈਂ ਜਿੱਥੇ ਵੀ ਮੈਨੂੰ ਕੈਟਰਿੰਗ ਜਿੱਥੇ ਵੀ ਲੱਭੇ ਪਾਰਟੀ ਹੋਵੇ ਮੇਰੇ ਕੋਲ ਲਾਓ ਕਿ ਮੈਂ। ਤੇ ਇਹਦਾ ਕੋਈ ਪੇ ਕਰਨਾ ਪੈਂਦਾ ਕਿੰਨਾ? ਇਹਦਾ ਭਾਈਜਾਨ ਮੈਂ 40,000 ਕਰੋਨ ਸਾਲ ਦਾ ਪੇ ਕਰਦਾ ਜੇ ਸਿਰਫ ਸਟਾਕ ਹੋਮ ਸਟਾਰਟ ਨੂੰ। ਅੱਛਾ ਲਾਉਣ ਦਾ ਸਿਰਫ ਜਿਹੜੇ ਇਹਦਾ ਇੰਸ਼ੋਰੈਂਸ ਹੈ, ਰੋਡ ਟੈਕਸ ਹੈ, ਹੈਲਥ ਫੂਡ ਵਾਲੇ ਨੇ ਉਹਨਾਂ ਦੇ ਸਾਲਾਨਾ ਜਿਹੜੇ 6,000 ਕਰੋਨਾ ਹੈ, ਉਹ ਜਿਹੜੇ ਆ ਕੇ ਚੈਕਿੰਗ ਕਰਦੇ ਨੇ ਬਕਾਇਦਾ ਫੂਡ ਨੂੰ ਚੈੱਕ ਕਰਦੇ ਨੇ, ਉਹਨਾਂ ਦਾ 6,000 ਅਲੱਗ ਹੈ। ਜੀ। ਅੱਛਾ ਜਨਾਬ, ਨਾਲੇ ਇਹ ਅਗਰ ਕਿਸੇ ਵੀ ਕੋਈ ਸਵੀਡਨ ਵਿੱਚ ਪ੍ਰੋਗਰਾਮ ਹੋਵੇ, ਸ਼ਾਦੀ, ਮਹਿੰਦੀ, ਕੋਈ ਫੰਕਸ਼ਨ ਹੋਵੇ, ਕੀ ਖਿਆਲ ਹੈ ਜੀ? 10-15 ਬੰਦੇ ਦੀ ਲੈ ਕੇ 100 ਬੰਦੇ ਸਾਲਗਿਰਾ ਵਗੈਰਾ, ਤੇ ਇਹ ਮੈਂ ਅੱਗੇ ਨੰਬਰ ਦੇ ਰਿਹਾ ਤੁਹਾਨੂੰ ਔਰ ਵੈਬਸਾਈਟ ਵੀ ਇਹਨਾਂ ਦੀ ਦੇ ਰਿਹਾ ਤੇ ਬਹੁਤ ਅੱਛਾ ਰੇਟ ਹੈ ਇਹਨਾਂ ਦਾ ਮਾਸ਼ਾਅੱਲਾ। ਤੇ ਜਿਹੜੀ ਵੀ ਚੀਜ਼ ਤੁਹਾਨੂੰ ਤੁਸੀਂ ਜੀ ਤਫਸੀਲ ਨਾਲ ਦੱਸੋ। ਬਿਲਕੁਲ ਦੇਸੀ ਫੰਕਸ਼ਨ ਤੇ ਮੇਰੇ ਕੋਲ ਚਿਕਨ ਟਿੱਕਾ ਮਸਾਲਾ ਹੈ, ਬਟਰ ਚਿਕਨ ਹੈ, ਪਾਲਕ ਪਨੀਰ ਹੈ, ਉਸ ਤੋਂ ਇਲਾਵਾ ਆਪਣੇ ਰੋਲ ਨੇ, ਚਿਕਨ ਰੋਲ ਹੈ, ਕਬਾਬ ਰੋਲ, ਫਲਾਫਰ ਰੋਲ ਨੇ। ਉਸ ਤੋਂ ਬਾਅਦ ਆਰਡਰ ਤੇ ਹਲਵਾ ਪੂੜੀ ਚਾਹੀਦੀ ਹੋਵੇ, ਚਨਾ ਚਾਟ, ਸਮੋਸੇ ਚਾਹੀਦੇ ਹੋ, ਵੈਜੀਟੇਰੀਅਨ ਸਮੋਸਾ, ਚਿਕਨ ਸਮੋਸਾ, ਪੂਰੀ ਦੇਸੀ ਵੈਰਾਈਟੀ ਜੋ ਵੀ ਆਰਡਰ ਤੇ ਅਸੀਂ ਸਮਾਨ ਤਿਆਰ ਕਰਕੇ ਤੇ ਮਾਸ਼ਾਅੱਲਾ ਸਾਰੀਆਂ ਕੁਆਲਿਟੀਆਂ ਰੱਖੀਆਂ ਨੇ। ਮੈਂ ਤੇ ਕਈਆਂ ਚੀਜ਼ਾਂ ਦੇ ਨਾਮ ਹੀ ਨਹੀਂ ਸੁਣੇ ਸੀ ਤੇ ਜੀ। ਅੱਛਾ ਮਾਸ਼ਾਅੱਲਾ ਜੀ। ਇਹ ਤੇ ਜ਼ਫਰ ਸਾਹਿਬ ਨੇ ਵੀ ਕਿਹਾ ਤੇ ਬੜੀ ਅੱਛੀ ਗੱਲ ਹੈ ਜਨਾਬ। ਤੇ ਔਰ ਇਹ ਨੰਬਰ ਅੱਗੇ ਦੇ ਰਿਹਾ ਇਹਨਾਂ ਦਾ ਬਕਾਇਦਾ। ਤੁਸੀਂ ਸਟਾਕ ਹੋਮ ਵਿੱਚ ਕਿਧਰੇ ਵੀ ਰਹਿੰਦੇ ਹੋ ਨਾ, ਬੇਸ਼ੱਕ ਰਾਬਤਾ ਕਰਕੇ ਤੁਸੀਂ ਆਰਡਰ ਤੇ ਕੋਈ ਚੀਜ਼ ਬਣਵਾਣੀ ਕਰਨੀ ਤਾਂ ਭਾਈ ਸ਼ਫਕਤ ਨਾਲ ਕਰ ਸਕਦੇ ਹੋ ਰਾਬਤਾ ਤੇ ਇਨਸ਼ਾਅੱਲਾ ਤੁਹਾਡਾ ਪੂਰਾ ਉਤਰਨਗੇ ਹਰ ਚੀਜ਼ ਤੇ ਮੁਨਾਸਿਬ ਦਾਮ ਹੋਣ ਦੇ। 10-15 ਬੰਦੇ ਦੇ ਕੰਮ ਜੀ ਕੰਮ ਹੋਣੇ ਚਾਹੀਦੇ ਨੇ। 10-15 ਦੀ ਘੱਟ ਮੈਂ ਨਹੀਂ ਬਾਈ ਨਹੀਂ, ਉਹ ਤੇ ਵਾਰਾ ਹੀ ਨਹੀਂ ਨਾ ਖਾਂਦਾ, ਫਿਰ ਗੱਡੀ ਲੈ ਕੇ ਜਾਣਾ ਕਰਨਾ ਉਹ ਢੇਰ ਸਾਰਾ ਖਾਣਾ ਹੋਵੇ ਜਿੱਥੇ ਵੀ ਹੋਵੇ ਤੇ ਉਹ ਤੁਸੀਂ 1-2 ਘੰਟੇ ਪਹਿਲਾਂ ਦੱਸ ਦਿਓ ਜੇ ਚੀਜ਼ ਚਾਹੀਦੀ। ਜ਼ਿਆਦਾ ਆਰਡਰ ਹੈ 100 ਬੰਦੇ ਦਾ, 50 ਬੰਦੇ ਦਾ, ਤੇ ਉਹ ਤੁਸੀਂ ਇੱਕ ਦਿਨ ਸਾਨੂੰ ਪਹਿਲਾਂ ਦੱਸਣਾ ਕਿ ਫਲਾਣੀ ਚੀਜ਼ ਸਾਨੂੰ ਚਾਹੀਦੀ। ਚਿਕਨ ਬਿਰਿਆਨੀ ਚਾਹੀਦੀ, ਲਾਮ ਬਿਰਿਆਨੀ ਚਾਹੀਦੀ, ਵੈਜੀਟੇਰੀਅਨ ਬਿਰਿਆਨੀ ਚਾਹੀਦੀ, ਜੋ ਕੁਝ ਤੁਹਾਡੀ ਡਿਮਾਂਡ ਹੋਵੇ ਜੀ ਉਸ ਡਿਮਾਂਡ 'ਤੇ ਅਸੀਂ ਇਨਸ਼ਾਅੱਲਾ ਤੁਹਾਨੂੰ ਤਿਆਰ ਕਰਕੇ ਮਾਲ ਦਿਆਂ ਜੀ। ਕਿਉਂ ਨਹੀਂ ਜਨਾਬ। ਤੇ ਔਰ ਜਨਾਬ ਇਹਨਾਂ ਨੇ ਆਪਣੇ ਇਹ ਫੂਡ ਵਾਲੇ ਕੰਮ ਤੋਂ ਹੀ ਆਪਣੇ ਫੈਮਿਲੀ, ਬੱਚੇ ਸਭ ਅਪਲਾਈ ਕੀਤੇ ਨੇ। ਅੱਛਾ ਜੀ, ਦੱਸੋ ਥੋੜਾ ਜਿਹਾ ਤੁਸੀਂ ਮਸਲਨ ਇਸ ਬਾਰੇ ਵੀ ਥੋੜਾ ਜਿਹਾ। ਭਾਈਜਾਨ ਮੈਂ ਬੱਚਿਆਂ ਦੇ ਪੇਪਰ ਅਪਲਾਈ ਕੀਤੇ ਜੇ ਤੇ 3 ਮਹੀਨਿਆਂ ਬਾਅਦ ਮੇਰੇ 5-5 ਸਾਲ ਦੇ ਮੇਰੀ ਵਾਈਫ ਦਾ, ਮੇਰੇ 2 ਬੱਚੇ ਨੇ ਮਾਸ਼ਾਅੱਲਾ, ਉਹਨਾਂ ਦੇ 3 ਮਹੀਨਿਆਂ ਬਾਅਦ ਉਹਨਾਂ ਮੇਰਾ ਡਿਸੀਜਨ ਦੇ ਦਿੱਤਾ। ਸਿਰਫ ਇਸ ਗੱਲੇ ਕਿ ਮੇਰਾ ਬਿਜ਼ਨਸ ਆਪਣੇ ਉਹਨਾਂ ਤੱਕ ਕਿਹਾ ਕਿ ਬੰਦਾ ਟੈਕਸ ਦੇ ਰਿਹਾ, ਬਿਜ਼ਨਸ ਕਰ ਰਿਹਾ, ਤੇ ਇਸ ਵਜ੍ਹਾ ਤੇ ਉਹਨਾਂ ਨੇ ਮੈਨੂੰ 3 ਮਹੀਨਿਆਂ ਬਾਅਦ ਮੈਨੂੰ 5-5 ਸਾਲ ਦੇ ਕਾਰਡ ਪਾਕਿਸਤਾਨ ਉਹਨਾਂ ਨੇ ਭੇਜ ਦਿੱਤੇ ਨੇ। ਬਿਲਕੁਲ ਉਸ ਤੋਂ ਬਾਅਦ ਮੈਂ ਇੱਥੇ ਜਿਹੜਾ ਆਪਣਾ ID ਅਪਲਾਈ ਕਰਨ ਵਾਸਤੇ ਪਰਸ਼ੂਨ ਨੰਬਰ ਅਪਲਾਈ ਕਰੀਦਾ, ਸ਼ਨਾਖਤੀ ਕਾਰਡ ਜਿਹਨੂੰ ਕਹਿੰਦੇ ਹੋ ਜੀ, ਸ਼ਨਾਖਤੀ ਕਾਰਡ। ਉਹ ਯਕੀਨ ਕਰੋ ਕਿ ਉਹ ਨੰਬਰ ਮੇਰਾ 3 ਦਿਨ ਦੇ ਵਿੱਚ ਆਇਆ। ਜਿਸ ਬੰਦੇ ਨੂੰ ਮੈਂ ਕਹਿਣਾ ਵਾ ਕਿ ਕੋਈ ਬੰਦਾ ਯਕੀਨ ਨਹੀਂ ਕਰਦਾ, 3 ਦਿਨਾਂ ਵਿੱਚ ਪਰਸ਼ੂਨ ਨੰਬਰ ਆਇਆ। ਦੇਖਿਓ ਕਾਫੀ ਟਾਈਮ ਲੱਗਦਾ ਔਰ ਫੈਮਿਲੀ ਦੇ ਪੇਪਰ ਤਕਰੀਬਨ 3 ਨਹੀਂ ਮਹੀਨੇ, ਕਈਆਂ ਬੰਦਿਆਂ ਦੇ 5-5 ਮਹੀਨੇ, 6 ਸਾਲ, 1.5 ਸਾਲ ਵੀ ਲੱਗੇ। ਹਾਂ ਹੁਣ ਜ਼ਫਰ ਸਾਹਿਬ ਨੇ ਕੈਮਰਾਮੈਨ ਸਾਡੇ ਤੇ ਇਹ ਵੇਟਿੰਗ ਲਿਸਟ 'ਚ ਲੱਗੇ ਨੇ ਤੇ ਇਨਸ਼ਾਅੱਲਾ ਅਲਹਮਦੁਲਿਲਾ ਮੇਰੇ 3 ਮਹੀਨੇ ਦੇ ਵਿੱਚ ਕਲੀਅਰ ਹੋਏ ਨੇ ਬਹੁਤ ਜਲਦੀ ਪੇਪਰ ਮੇਰੇ। ਸਿਰਫ ਆਪਣੇ ਬਿਜ਼ਨਸ ਦੀ ਵਜ੍ਹਾ ਤੀ ਉਹਨਾਂ ਨੇ ਵੇਖਿਆ ਕਿ ਬੰਦਾ ਬਿਜ਼ਨਸ ਕਰ ਰਿਹਾ ਤੇ ਮੈਨੂੰ 3 ਮਹੀਨੇ ਦੇ ਵਿੱਚ ਮੇਰੀ ਫੈਮਿਲੀ ਨੂੰ ਉਹਨਾਂ ਨੇ 5-5 ਸਾਲ ਦੇ ਕਾਰਡ ਦਿੱਤੇ ਨੇ। ਬਹੁਤ ਅੱਛੇ, ਬੜੀ ਗੱਲ ਹੈ ਨਾ ਜੀ। ਭਾਈ ਸ਼ਫਕਤ ਤੁਸੀਂ ਮਸਲਨ ਮੈਂ ਵੇਖਿਆ ਰੈਸਟੋਰੈਂਟਾਂ ਤੇ ਤਕਰੀਬਨ ਹਰ ਰੈਸਟੋਰੈਂਟ ਦਾ ਜਿਹੜਾ ਹੁੰਦਾ ਹੈ ਨਾ ਉਹ ਆਪਣਾ ਜ਼ਾਇਕਾ ਹੁੰਦਾ ਹੈ, ਆਪਣੀ ਇੱਕ ਹਰ ਇੱਕ ਦੀ ਜਿਹੜੀ ਹੈ ਨਾ ਪਤਾ ਚੀਜ਼ ਵਿੱਚ ਫਰਕ ਹੁੰਦਾ ਹੈ। ਤੇ ਤੁਸੀਂ ਜਨਾਬ ਕੋਈ ਦੱਸੋ ਟੇਸਟ ਆਪਣਾ ਕਿਸ ਤਰ੍ਹਾਂ? ਭਾਈਜਾਨ ਅਰਸ਼ਦ ਸਾਡੇ ਕੋਲ ਚਿਕਨ ਬਿਰਿਆਨੀ ਮੇਰੀ ਬਹੁਤ ਅੱਛੇ, ਸਵੀਡਿਸ਼ ਲੋਕ ਵੀ ਬਹੁਤ ਚਿਕਨ ਬਿਰਿਆਨੀ ਨੂੰ ਲਾਇਕ ਕਰਦੇ ਨੇ। ਉਸ ਤੋਂ ਬਾਅਦ ਲਾਮ ਬਿਰਿਆਨੀ ਵੀ ਹੈ ਔਰ ਵੈਜੀਟੇਰੀਅਨ ਬਿਰਿਆਨੀ ਵੀ ਹੈ, ਬਹੁਤ ਲੋਕ ਪਸੰਦ ਕਰਦੇ ਜੀ। ਅੱਛੇ ਮੁਨਾਸਿਬ ਰੇਟ ਤੇ ਦੇਈਦੀ ਉਹਨਾਂ ਨੂੰ, ਨਾਲ ਰਾਇਤਾ, ਸਲਾਦ ਵਗੈਰਾ ਬਹੁਤ ਅੱਛੀਆਂ ਸੌਸ ਦੇ ਕੇ ਤੇ ਉਹਨਾਂ ਨੂੰ ਬਹੁਤ ਅੱਛਾ ਜ਼ਾਇਕੇ ਦੇ ਵਿੱਚ ਚਿਕਨ ਬਿਰਿਆਨੀ, ਲਾਮ ਬਿਰਿਆਨੀ ਅਸੀਂ ਬਣਾਉਂਦੇ ਹਾਂ, ਖੁਦ ਬਣਾਈ ਦੀ ਫਰੈਸ਼।
ਵੈਜੀਟੇਰੀਅਨ ਬਿਰਿਆਨੀ ਵੀ ਬੜੀ ਅੱਛੀ ਬਿਰਿਆਨੀ ਬਣਾਈ ਦੀ ਮਿਕਸ ਜੀ ਜੀ। ਅੱਛਾ ਅੱਛਾ। ਔਰ ਇਹ ਮੈਂ ਤੁਹਾਨੂੰ ਜਿਹੜੀਆਂ ਅੱਗੇ ਨਜ਼ਰ ਆ ਰਹੀਆਂ ਨੇ ਨਾ ਉਹਦੇ ਤੇ ਵੀਡੀਓ ਹੈ ਜਨਾਬ, ਵੇਖੋ ਚਿਪਸ ਔਰ ਕੁਝ ਚੀਜ਼ਾਂ ਜੀ ਜਨਾਬ, ਇਹਨਾਂ ਦੀਆਂ ਚੀਜ਼ਾਂ ਮਾਸ਼ਾਅੱਲਾ ਕਾਫੀ ਟੇਸਟੀ ਨੇ। ਔਰ ਇਹ ਤੁਹਾਨੂੰ ਸਾਹਮਣੇ ਮੈਨੂ ਨਜ਼ਰ ਆ ਰਿਹਾ ਹੈ। ਰੇਟ ਇੱਥੇ ਸਵੀਡਨ ਦੇ ਇੰਜੇ ਹੀ ਹੁੰਦੇ ਨੇ। ਉਹ ਤੁਹਾਨੂੰ ਹੋ ਸਕਦਾ ਹੈ ਖੈਰ ਜਿਹੜੇ ਬਾਹਰ ਕੰਟਰੀ ਤੋਂ ਨੇ ਸਵੀਡਨ ਤੋਂ ਉਹਨਾਂ ਨੂੰ ਥੋੜ੍ਹਾ ਜਿਹਾ ਡਿਫਰੈਂਟ ਲੱਗਦਾ ਹੋਵੇ, ਕਿਉਂਕਿ ਇੱਥੇ ਜਿਤਨੇ ਸਾਨੂੰ ਤਨਖਾਹ ਪੈਸੇ ਲੱਭਦੇ ਨੇ ਨਾ ਉਹ ਸਾਡੇ ਵਾਸਤੇ ਇਹ ਚੀਜ਼ਾਂ ਨਾਰਮਲ ਹੁੰਦੀਆਂ ਨੇ। ਹਾਂਜੀ ਤੇ ਜੀ ਭਾਈ ਸ਼ਫਕਤ ਤੁਸੀਂ ਜੀ ਭਾਈਜਾਨ, ਜੇ ਅਗਰ ਮੈਨੂੰ ਕੋਈ ਆਪਣੇ ਪਾਕਿਸਤਾਨੀ ਇੰਡੀਅਨ ਭਰਾ ਜਾਂ ਬੰਗਲਾਦੇਸ਼ ਦੇ ਭਾਈ ਮੈਨੂੰ ਕੈਟਰਿੰਗ ਦਿੰਦੇ ਨੇ, ਉਹਨਾਂ ਨੂੰ ਅੱਛਾ ਖਾਣਾ ਮੁਨਾਸਬ ਕੀਮਤ ਤੇ ਟੇਸਟੀ ਵੀ ਹੋਵੇਗਾ, ਬਿਲਕੁਲ ਅੱਛੇ ਤੋਂ ਅੱਛਾ ਖਾਣਾ ਉਹਨਾਂ ਨੂੰ ਤਿਆਰ ਕਰਕੇ ਦਿਆਂਗੇ ਇਨਸ਼ਾਅੱਲਾ ਕਿ ਕੋਈ ਨੈਕਸਟ ਟਾਈਮ ਵੀ ਉਹ ਸਾਡੇ ਕੋਲ ਦੁਬਾਰਾ ਆਵਣ। ਆਪਣੇ ਪਾਕਿਸਤਾਨੀ ਭਾਈਆਂ ਵਾਸਤੇ ਤੁਹਾਡੇ ਕੋਲ ਲੈਸ ਹੈ? ਬਿਲਕੁਲ, ਆਪਣੇ ਭਾਈ ਪਾਕਿਸਤਾਨੀਆਂ ਵਾਸਤੇ ਲੈਸ ਹੈ, ਇੰਡੀਅਨ ਵਾਸਤੇ ਲੈਸ ਹੈ, ਉਸ ਤੋਂ ਬਾਅਦ ਬੰਗਾਲੀ ਭਾਈਆਂ ਵਾਸਤੇ ਵੀ ਬਹੁਤ ਜ਼ਿਆਦਾ ਅਸੀਂ ਮੁਨਾਸਬ ਅੱਛਾ ਖਾਣਾ ਔਰ ਮੁਨਾਸਬ ਕੀਮਤ ਤੇ। ਨਾਲੇ ਦੁਕਾਨਦਾਰੀ ਜਾਂ ਕੋਈ ਵੀ ਚੀਜ਼ ਉਹ ਚਲਦੀ ਤਾਂ ਹੈ। ਅਗਰ ਪਹਿਲੇ ਦਿਨ ਕੋਈ ਗਾਹਕ ਆਵੇ ਤੁਸੀਂ ਉਹਦੇ ਖਲ ਲਾ ਲਵੋ ਇੱਕੋ ਦਿਨ, ਉਹ ਦੁਬਾਰਾ ਤੇ ਨਹੀਂ ਉਹਨੇ ਆਉਣਾ ਨਾ। ਅੱਛਾ ਖਾਣਾ ਨਾ ਤਾਂ ਦੁਬਾਰਾ ਕਦੇ ਗਾਹਕ ਨਹੀਂ ਆਉਂਦਾ। ਬਿਲਕੁਲ ਜੀ ਜੇ ਗੱਲ। ਔਰ ਇਹ ਅਕਸਰ ਜਨਾਬ ਬੜੇ ਬਿਜ਼ੀ ਹੁੰਦੇ ਜੇ, ਅੱਜ ਬੜੀ ਮੁਸ਼ਕਲ ਨਾਲ ਇਹਨਾਂ ਕੋਲ ਟਾਈਮ ਲੈ ਕੇ ਨਾ ਅਸੀਂ ਆਖਿਆ ਚਲੋ ਇੱਕ ਵੀਡੀਓ ਬਣਾ ਲਈਏ, ਨਾਲੇ ਕੋਈ ਨਵਾਂ ਦੋਸਤ ਆਉਂਦਾ। ਔਰ ਮੈਂ ਯਕੀਨ ਕਰੋ ਉਹਨੂੰ ਮਸ਼ਵਰਾ ਦਾਂਗਾ ਅਗਰ ਤੁਸੀਂ ਡਰਾਈਵਿੰਗ ਲਾਇਸੈਂਸ ਹੈ ਤੇ ਇਹੋ ਜਿਹਾ ਕੋਈ ਕੰਮ ਸ਼ੁਰੂ ਕਰੋ ਜਾਂ ਬਿਜ਼ਨਸ ਕਰੋ ਆਪਣਾ। ਅੱਲਾਹ ਪਾਕ ਆਪਣੇ ਬਿਜ਼ਨਸ ਵਿੱਚ ਬਹੁਤ ਤੀਰ ਬਰਕਤ ਪਾਉਂਦੇ ਨੇ। ਇਹ ਮੇਰਾ ਮਾਨ ਹੈ ਕਿ ਤੁਸੀਂ ਆਪਣਾ ਕੰਮ ਸਟਾਰਟ ਕਰੋ ਤੇ ਅੱਲਾਹ ਪਾਕ ਤੁਹਾਡੀ ਜ਼ਰੂਰ ਹੈਲਪ ਕਰਨ ਦੇ ਔਰ ਕਾਰੋ। ਲੋ ਜਨਾਬ ਵੀਡੀਓ ਕਾਫੀ ਹੋ ਗਈ ਔਰ ਇਨਸ਼ਾਅੱਲਾ ਫਿਰ ਵੀ ਮੌਕਾ ਮਿਲਿਆ ਤੇ ਜ਼ਰੂਰ ਬਣਾਵਾਂਗੇ। ਬੜੀ ਮਿਹਰਬਾਨੀ ਜਨਾਬ, ਬਹੁਤ ਅੱਛਾ ਭਾਈਜਾਨ, ਭਾਈ ਅਰਸ਼ਦ ਸਾਹਿਬ। ਕਿਉਂ ਨਹੀਂ। ਤੇ ਇਜਾਜ਼ਤ ਚਾਹੁੰਦੇ ਆ ਜਨਾਬ, ਦੁਆਵਾਂ ਯਾਦ ਰੱਖਿਓ ਤੇ ਰੱਬ ਸੋਹਣੇ ਦੇ ਵਾਲੇ। ਅੱਲਾਹ ਹਾਫਿਜ਼।